ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਐਸ ਦੇ 178 ਦੇ ਕਰੀਬ ਜੋ ਯੂਨੀਵਰਸਿਟੀਜ਼ ਹੈਗੀਆਂ ਪ੍ਰੈਸਟੀਜੀਅਸ ਲਾ ਫੈਕਲਟੀਜ਼ ਆ ਉਹਨਾਂ ਦੇ ਮੈਂਬਰਸ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੂੰ ਲੈਟਰ ਲਿਖੀ ਆ ਵੀ ਇਮੀਡੀਏਟ ਸੀਜ਼ ਫਾਇਰ ਇਜ਼ਰਾਈਲ ਦੇ ਵਿੱਚ ਹੋਣਾ ਚਾਹੀਦਾ ਹੈਗਾ ਆ ਯੂਐਸ ਦੇ ਪ੍ਰੈਜ਼ੀਡੈਂਟ ਨੂੰ ਉਸ ਟਾਈਮ ਦੇ ਉੱਤੇ ਉਹਨਾਂ ਨੇ ਲੈਟਰ ਲਿਖੀ ਆ ਜਿਸ ਟਾਈਮ ਦੇ ਉੱਤੇ ਅੱਜ ਉਹ ਇਜ਼ਰਾਈਲ ਦੇ ਵਿੱਚ ਜਾ ਰਹੇ ਹੈਗੇ ਆ ਪਹੁੰਚੇ ਨੇ ਅਹ ਬਿਲਕੁਲ। ਜੀ ਕਹਿੰਦੇ ਪਈ ਜੋ ਹਮਾਸ ਨੇ ਕੀਤਾ ਇਜ਼ਰਾਈਲ ਦੇ ਉੱਤੇ ਉਹ ਬਹੁਤ ਹੀ ਅਸੀਂ ਉਸ ਨੂੰ ਕੰਡੈਮ ਕਰਦੇ ਹਾਂ ਕਿਡਨੈਪਿੰਗ ਕੀਤੀਆਂ ਇਹ ਬਹੁਤ ਬੁਰਾ ਗੱਲ ਹੈਗੀ ਆ ਪਰ ਜੋ ਇਜ਼ਰਾਈਲ ਇਸ ਟਾਈਮ ਦੇ ਉੱਤੇ ਕਰ ਰਿਹਾ ਹੈਗਾ ਆ ਜਿਹਦੇ ਵਿੱਚ ਬੇਸਿਕ ਮੀਨਸ ਆਫ ਸਰਵਾਈਵਲ ਬੰਦੇ ਦੇ ਲਈ ਹੁੰਦੇ ਆ ਜਿਹਦੇ ਵਿੱਚ ਪਾਣੀ ਆ ਫੂਡ ਆ ਇਲੈਕਟ੍ਰਿਸਿਟੀ ਆ ਉਹ ਸਾਰਾ ਕੁਝ ਬੰਦ ਕੀਤਾ ਹੈ ਤੇ ਉੱਪਰੋਂ ਹੁਣ ਹਸਪਤਾਲ ਦੇ ਵਿੱਚ ਇਜ਼ਰਾਈਲੀ 에ਅਰ ਸਟ੍ਰਾਈਕ ਹੋਈ ਆ ਜਿਹਦੇ ਨਾਲ 500 ਦੇ ਕਰੀਬ ਲੋਕ ਮਾਰੇ ਗਏ ਆ ਇਹ ਬਹੁਤ ਹੀ ਇਨਹਿਊਮਨ ਹੈਗਾ ਆ ਪੈਲਸਤੀਨੀ ਹੈਲਥ ਮਿਨਿਸਟਰੀ ਨੇ 3000 ਤੋਂ ਵੱਧ ਲੋਕਾਂ ਦੀ ਮੌਤ ਦੱਸੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 940 ਬੱਚੇ 1032 ਬੀਬੀਆਂ ਸੀਗੀਆਂ ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜਿਹੜੇ ਯੂਨੀਵਰਸਿਟੀਜ਼ ਦੇ ਪ੍ਰੋਫੈਸਰ ਆ ਵਾਈਸ ਚਾਂਸਲਰਸ ਆ ਯੂਐਸਏ ਦੇ ਵਿੱਚ ਉਹਨਾਂ ਨੇ ਇਹ ਲੈਟਰ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਲਿਖਿਆ ਵੀ ਇਮੀਡੀਏਟਲੀ ਸੀਜ਼ ਫਾਇਰ ਇਜ਼ਰਾਈਲ ਵੱਲੋਂ ਹੋਣਾ ਚਾਹੀਦਾ ਹੈਗਾ ਜੀ ਬਿਲਕੁਲ ਇਸ ਟਾਈਮ ਹਰਜੋਤ ਸਿੰਘ ਦੀ ਸਥਿਤੀ ਇੱਥੇ ਕਾਫੀ ਮਾੜੀ ਆ ਖਾਸ ਕਰਕੇ ਕੱਲ ਤੋਂ ਬਾਅਦ ਜਦੋਂ ਦਾ ਗਾਜ਼ਾ ਹਸਪਤਾਲ ਦੇ ਵਿੱਚ ਧਮਾਕਾ ਹੋਇਆ ਆ ਜਿਸ ਨੂੰ ਪ੍ਰੈਜ਼ੀਡੈਂਟ ਬਾਈਡਨ ਉੱਥੇ ਪਹੁੰਚੇ ਆ ਉੱਥੇ ਨਾਲ ਗੱਲਬਾਤ ਕਰ ਰਹੇ ਸੀ ਨੇਤਨਿਆਹੂ ਦੇ ਉਹਨਾਂ ਨੇ ਕਿਹਾ ਵੀ ਇਹ ਦੂਜੇ ਜਾਣਿਆਂ ਦਾ ਲੱਗਦਾ ਹੈ ਵੀ ਹੱਥ ਇਸ ਦੇ ਵਿੱਚ ਹੈਗਾ ਆ ਵਾਈਟ ਹਾਊਸ ਦੀ ਵੱਲੋਂ ਇਹ ਵੀ ਕਿਹਾ ਆ ਤੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਜਿਹੜੇ ਸਪੋਕਸਪਰਸਨ ਐਡਰੀਅਨ ਵਾਟਸਨ ਉਹਨਾਂ ਨੇ ਕਿਹਾ ਆ ਵੀ ਅਸੀਂ ਐਨਾਲਿਸਿਸ ਕਰਕੇ ਇਹ ਕਹਿ ਰਹੇ ਆ ਵੀ ਇਜ਼ਰਾਈਲ ਇਸ ਦੇ ਲਈ ਜ਼ਿੰਮੇਵਾਰ ਨਹੀਂ ਆ ਉਧਰ ਇੱਕ ਬੀਬੀਸੀ ਦਾ ਪੱਤਰਕਾਰ ਉੱਥੋਂ ਬੋਲ ਰਿਹਾ ਸੀ ਉਹ ਉੱਥੇ ਕਹਿ ਰਿਹਾ ਸੀਗਾ ਵੀ ਜਿਹੜਾ ਧਮਾਕਾ ਆ ਜਾਂ ਇਹਦਾ ਜਿਹੜਾ ਮਲਬਾ ਆ ਤੇ ਜਾਂ ਜੋ ਉੱਥੇ ਬਣਿਆ ਆ ਉਹਦੇ ਨਾਲ ਕੰਸਿਸਟੈਂਟ ਆ ਜਿੱਦਾਂ ਇਜ਼ਰਾਈਲ ਦੇ 에ਅਰ ਸਟ੍ਰਾਈਕ ਕਰਦੇ ਹੁੰਦੇ ਆ ਸੋ ਇਹ ਵੀ ਕਹਿ ਸਕਦੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੇ ਮਿੱਤਰ ਨੇਤਨਿਆਹੂ ਜਾਂ ਇਜ਼ਰਾਈਲ ਆ ਉਹਨਾਂ ਨੂੰ ਇਸ ਪੂਰੇ ਮਾਮਲੇ ਵਿੱਚ ਕਲੀਨ ਚਿੱਟ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਕੱਲ ਤੋਂ ਹੀ ਇਜ਼ਰਾਈਲ ਨੇ ਇਹ ਚੀਜ਼ਾਂ ਕੀਤੀਆਂ ਕੁਝ ਟਵਿੱਟਰ ਦੀਆਂ ਉਹ ਪੋਸਟਾਂ ਲੋਕਾਂ ਨੇ ਸਾਹਮਣੇ ਲੈ ਆਂਦੀਆਂ ਜਿਹਦੇ ਵਿੱਚ ਪਹਿਲਾਂ ਇਹ ਮੰਨ ਰਹੇ ਸੀਗੇ ਵੀ ਅਸੀਂ ਜਿਹੜਾ ਆ ਹਸਪਤਾਲ ਦੇ ਉੱਤੇ ਹਮਲਾ ਕੀਤਾ ਇਹ ਕਹਿ ਕੇ ਵੀ ਹਮਾਸ ਵਾਲੇ ਜਿਹੜੇ ਇੱਥੇ ਲੁਕੇ ਪਏ ਆ ਪਰ ਜਦ ਦੇਖਿਆ ਵੀ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਇਸ ਦਾ ਵਿਰੋਧ ਹੋ ਗਿਆ ਆ ਤੇ ਲਾਲਾ ਜ਼ਿਆਦਾ ਮਚ ਗਈ ਆ ਲੋਕ ਇਹਨਾਂ ਨੂੰ ਗਾਲਾਂ ਕੱਢ ਰਹੇ ਆ ਤੇ ਫਿਰ ਉਹਨਾਂ ਨੇ ਉਹ ਟਵੀਟ ਵੀ ਜਿਹੜੇ ਕਹਿੰਦੇ ਡਿਲੀਟ ਕਰ ਦਿੱਤੇ ਤੇ ਆਪਣਾ ਜਿਹੜਾ ਇਹ ਏਜੰਡਾ ਆ ਇਸ ਦੇ ਵਿੱਚ ਕਹਿਣ ਦਾ ਉਸ ਨੂੰ ਉਹਨਾਂ ਨੇ ਬਦਲ ਦਿੱਤਾ ਹੈ ਗਾਜ਼ਾ ਦੇ ਵਿੱਚ ਜੋ ਇਹ ਕਾਰਨੇਜ ਹੋਇਆ ਉਸ ਦੇ ਕਰਕੇ ਕਹਿੰਦੇ ਗੁੱਸਾ ਪੂਰੇ ਮਿਡਲ ਈਸਟ ਦੇ ਵਿੱਚ ਫੈਲ ਚੁੱਕਾ ਆ ਇਸ ਦੇ ਨਾਲ ਯੂਐਸ ਦੇ ਜਿਹੜੇ ਐਲਾਈਜ਼ ਆ ਉਹਨਾਂ ਦੇ ਵਿੱਚ ਵੀ ਅਲਾਰਮਿੰਗ ਸਿਚੁਏਸ਼ਨ ਬਣੀ ਪਈ ਆ ਉਧਰ ਈਰਾਨ ਨੇ ਕਹਿੰਦੇ ਆ ਵੀ ਟਾਈਮਸ ਇਜ਼ ਅਪ ਇਹ ਇੱਕ ਅਜਿਹਾ ਮੈਸੇਜ ਘੱਲ ਦਿੱਤਾ ਆ ਇਜ਼ਰਾਈਲ ਨੂੰ ਤੇ ਕਹਿੰਦੇ ਵੀ ਹੁਣ ਜਿਹੜੀ ਚਿੰਤਾ ਇੱਕ ਹੋਰ ਨਵੇਂ ਤਰੀਕੇ ਦੀ ਜਿਹੜੀ ਵੱਧ ਰਹੀ ਆ ਵੀ ਵਰਲਡ ਵਾਰ 3 ਵੱਲ ਨੂੰ ਸਥਿਤੀ ਜਿਹੜੀ ਉਹ ਅੱਗੇ ਵੱਧ ਸਕਦੀ ਹੈਗੀ ਆ 1 ਲੱਖ ਫੌਜੀਆਂ ਨੂੰ ਜਿਹੜਾ ਇਜ਼ਰਾਈਲ ਆ ਉਹ ਗਾਜ਼ਾ ਪੱਟੀ ਵਿੱਚ ਵਾੜਨ ਦੀ ਜਿਹੜੀ ਉਹ ਇਸ ਟਾਈਮ ਕੋਸ਼ਿਸ਼ ਦੇ ਵਿੱਚ ਹੈਗਾ ਆ ਪਰ ਹਾਲ ਦੀ ਘੜੀ ਅਜੇ ਅੰਦਰ ਉਹ ਨਹੀਂ ਵੜ ਰਹੇ ਕੱਲ ਉਹਨਾਂ ਦੇ ਜਿਹੜੇ ਫੌਜੀ ਸੀਗੇ ਉਹ ਕਹਿ ਰਹੇ ਸੀ ਫੌਜੀ ਲੀਡਰ ਵੀ ਇੱਕ ਨਵੇਂ ਤਰ੍ਹਾਂ ਦੀ ਚੀਜ਼ ਜਿਹੜੀ ਉਹ ਤੁਹਾਨੂੰ ਦੇਖਣ ਨੂੰ ਜਿਹੜੀ ਉੱਥੇ ਮਿਲੂਗੀ ਕੀ ਹੋਣਾ ਕਿਵੇਂ ਹੋਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਦੁਨੀਆ ਭਰ ਦੇ ਵਿੱਚ ਜਿਹੜਾ ਹਸਪਤਾਲ ਦੇ ਉੱਤੇ ਜਿਹੜਾ ਧਮਾਕਾ ਹੋਇਆ ਆ ਜਿਹੜੇ ਫਿਲਸਤੀਨੀ ਤਾਂ ਇਹੀ ਕਹਿ ਰਹੇ ਵੀ ਇਜ਼ਰਾਈਲ ਵਾਲਿਆਂ ਨੇ ਮਾਰਿਆ ਆ ਕੰਸਿਸਟੈਂਟ ਕਹਿੰਦੇ ਵੀ ਉਹਦੇ ਨਾਲ ਲੱਗ ਰਹੀ ਆ ਪਰ ਇਜ਼ਰਾਈਲ ਵਾਲੇ ਕਹਿੰਦੇ ਵੀ ਇਹਨਾਂ ਦਾ ਆਪਣਾ ਹੀ ਰਾਕਟ ਜਿਹੜਾ ਆ ਉਹ ਉੱਥੇ ਵੱਜਿਆ ਆ ਤੇ ਰੌਲਾ ਰੱਪਾ ਤੇ ਪੈ ਰਿਹਾ ਆ ਪਰ ਉਸ ਤੋਂ ਬਾਅਦ ਦੇ ਵਿੱਚ ਮਸਲਾ ਜਿਹੜਾ ਕਾਫੀ ਜ਼ਿਆਦਾ ਭਖਿਆ ਪਿਆ ਆ ਇਸ ਤੋਂ ਇਲਾਵਾ ਉੱਥੋਂ ਦੇ ਜਿਹੜੇ ਕੁਝ ਡਾਕਟਰ ਸੀਗੇ ਉਹ ਵੀ ਮੂਹਰੇ ਆ ਕੇ ਬੋਲ ਰਹੇ ਆ ਉਹ ਵੀ ਜਿਹੜੇ ਉਸ ਹਸਪਤਾਲ 'ਚ ਕੰਮ ਕਰਦੇ ਸੀਗੇ ਉਹਨਾਂ ਨੇ ਜਿਹੜਾ ਉਹ ਬੋਲਿਆ ਆ ਸੋ ਸਥਿਤੀ ਕਾਫੀ ਜ਼ਿਆਦਾ ਜਿਹੜੀ ਆ ਬੱਤਰ ਬਣਦੀ ਜਾ ਰਹੀ ਆ ਖਾਸ ਕਰਕੇ ਗਾਜ਼ਾ ਪੱਟੀ ਦੇ ਵਿੱਚ ਜਿਹੜਾ ਉੱਤਰੀ ਇਲਾਕਾ ਆ ਉੱਥੇ ਗਾਜ਼ਾ ਸਿਟੀ ਦਾ ਮੇਨ ਧੁਰਾ ਆ ਤੇ ਉੱਥੋਂ ਹੀ ਲੋਕਾਂ ਨੂੰ ਨਿਕਲਣ ਦੇ ਲਈ ਕਹਿ ਕੇ ਜਿਹੜਾ ਸਦਰਨ ਇਲਾਕੇ ਦੇ ਵਿੱਚ ਘੱਲਿਆ ਗਿਆ 1948 ਦੇ ਵਿੱਚ ਗਾਜ਼ਾ ਪੱਟੀ ਜਿਹੜੀ ਬਣੀ ਸੀ ਤਕਰੀਬਨ ਮਹਿਜ 140 ਸਕੁਅਰ ਕਿਲੋਮੀਟਰ ਜਿਹੜਾ ਮੀਲ ਦਾ ਘੇਰਾ ਜਿਹੜਾ ਇਸ ਦਾ ਹੈਗਾ ਆ ਛੋਟਾ ਜਿਹਾ ਇਹ ਇਲਾਕਾ ਹੈ ਤੇ ਜਿੱਥੇ ਕਾਫੀ ਲੋਕ ਜਿਹੜੇ ਉਹ ਇਸ ਟਾਈਮ
ਰਹਿ ਰਹੇ ਆ।